ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਬੇਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਊਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਇਸ ਵੇਲੇ ਦੀਆਂ ਅਹਿਮ ਖਬਰਾਂ ਤੋਂ। ਪਿਛਲੇ ਕਈ ਦਿਨਾਂ ਤੋਂ ਆਪਾਂ ਕਿਸਾਨੀ ਸੰਘਰਸ਼ ਬਾਬਤ ਲਗਾਤਾਰ ਜਿਹੜੀਆਂ ਅਪਡੇਟਸ ਨੇ ਉਹ ਸਾਂਝੀਆਂ ਕਰ ਰਹੇ ਹਾਂ ਤੇ ਇਹਨਾਂ ਅਪਡੇਟਸ ਦੇ ਦਰਮਿਆਨ WTO ਦੀ ਜਿਹੜੀ ਚਰਚਾ ਉਹ ਕਾਫੀ ਹੈ। WTO ਦੀ ਕਹਿੰਦੀ ਇੱਕ ਝੰਜਟ ਚੋਂ ਤਾਂ ਖੁਦ ਨਿਕਲਣਾ ਚਾਹ ਰਿਹਾ ਭਾਰਤ। ਦੇਖੋ, WTO ਦੇ ਪਿਛਲੇ ਦਿਨੀ ਜਿਹੜੇ ਪੁਤਲੇ ਸਾੜੇ ਗਏ ਸੀ ਨਾ, ਉਹਨਾਂ ਦਾ ਇੱਕ ਵੱਡਾ ਕਾਰਨ ਸੀਗਾ ਕਿ 29 ਤਰੀਕ ਤੱਕ 26 ਤੋਂ 29 ਤਰੀਕ ਤੱਕ ਆਬੂ ਧਾਬੀ ਦੇ ਵਿੱਚ ਉਹਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਜੀ। ਇਹ ਮਤਲਬ ਕਿ ਇਹਨਾਂ ਦੀਆਂ ਜਿਵੇਂ ਮਿਨਿਸਟਰੀ ਲੈਵਲ ਤੇ ਗੱਲਬਾਤ ਹੁੰਦੀ ਰਹਿੰਦੀ ਆ ਜਾਂ ਅਲੱਗ-ਅਲੱਗ ਇਸ ਤਰ੍ਹਾਂ ਦੀਆਂ ਮੀਟਿੰਗਾਂ ਇਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਨੇ। ਤਾਂ ਇਹਦੇ 'ਚ ਹੁਣ ਦੇਖੋ, ਜਾ ਕੇ ਸਰਕਾਰ ਨੇ ਜਿਹੜੀ ਗੱਲ ਕਹਿਣੀ ਸੀ, ਸਰਕਾਰ ਨੂੰ ਦੇਖੋ WTO 'ਚ ਇੱਥੇ ਪੁਤਲੇ ਸਾੜਿਆਂ ਥੋੜੀ ਬਾਹਰ ਆ ਜਾਊਗਾ ਇੰਡੀਆ ਕਿਸੇ ਵੀ ਦੇਸ਼ ਵਾਸਤੇ ਅੱਜ ਦੀ ਤਰੀਕ ਦੇ ਵਿੱਚ। ਹਾਲਾਂਕਿ ਹੋਰ ਵੀ ਕਈ ਦੇਸ਼ ਨੇ ਜਿਹੜੇ ਇਸ ਤਰ੍ਹਾਂ ਦਾ ਵਿਰੋਧ ਚੱਲਦੇ ਆ ਕਿ WTO 'ਚੋਂ ਬਾਹਰ ਆ ਜਾਓ। ਕੁਝ ਪੱਛਮੀ ਦੇਸ਼ ਵੀ ਹੈਗੇ ਆ। ਉਹ ਕਿਉਂ ਆ ਤੁਹਾਨੂੰ ਸਮਝਿਆ ਜਾਏਗਾ। ਉਹ ਸਾਰਾ ਫੰਡਾ ਇੱਕੋ ਜਿਹਾ ਲਗਭਗ ਆ ਜਾਂਦਾ, ਪਰ ਕਿਸੇ ਤੇ ਘੱਟ ਹੈ, ਕਿਸੇ ਤੇ ਜ਼ਿਆਦਾ। ਕਿਸੇ ਨੂੰ ਲੱਗਦਾ ਸਾਡਾ ਜ਼ਿਆਦਾ ਨੁਕਸਾਨ ਹੋ ਰਿਹਾ, ਕਿਸੇ ਨੂੰ ਲੱਗਦਾ ਘੱਟ। ਤਾਂ ਗੱਲ ਇਹ ਕਿ ਕਿਸੇ ਵੀ ਮੁਲਕ ਵਾਸਤੇ ਇਹ ਜਿਵੇਂ ਹੁਣ ਇੰਡੀਆ ਵਾਸਤੇ ਅੱਗੇ ਖੂਹ ਪਿੱਛੇ ਖਾਈ, ਇੱਧਰ ਕਿਸਾਨ ਆ ਤਾਂ ਦੂਸਰੇ ਪਾਸੇ ਕੀ ਹੈ ਕਿ ਇੱਕ ਟ੍ਰੇਡ ਹੈ। ਟ੍ਰੇਡ 'ਚ ਇਹ ਹੈ ਅਮਰੀਕਾ ਸੈਂਕਸ਼ਨ ਲਾ ਦੇਗਾ, ਯੂਰਪ ਯੂਨੀਅਨ ਹੈ ਜੇ ਉਹ ਯੂਰਪ ਯੂਨੀਅਨ 'ਚ ਤਾਂ ਸਾਡੀ ਬਾਸਮਤੀ ਦੇਖ ਲਓ ਕਿੰਨੀ ਜਾਂਦੀ ਹੈ। ਸਮਝਦੇ ਹੋ ਨਾ ਕਿ ਕਈ ਚੀਜ਼ਾਂ ਵੇਖਣੀਆਂ ਪੈਂਦੀਆਂ ਨੇ। ਤਾਂ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ ਤਾਂ ਪੁਤਲਾ ਫੂਕਣ ਦਾ ਮਤਲਬ ਇਹ ਸੀਗਾ ਕਿਸਾਨਾਂ ਦਾ ਕਿ ਭਾਈ ਗੱਲ ਆਪਣੀ ਧਿਆਨ ਨਾਲ ਰੱਖੋ ਇੱਕ ਵਾਰੀ। ਹੋਰ ਇੱਥੇ ਪੁਤਲਾ ਫੂਕਣ ਕੀ ਹੋ ਜਾਊਗਾ। WTO ਦਾ ਜਿਹੜਾ ਹੈਡਕੁਆਟਰ ਉਹ ਤਾਂ ਜਨੇਵਾ 'ਚ, ਸਵਿਟਜ਼ਰਲੈਂਡ ਦੇ ਵਿੱਚ। WTO ਦਾ ਇੰਡੀਆ ਜਿਹੜਾ ਬਹੁਤ ਲੰਬੇ ਸਮੇਂ ਤੋਂ ਪਾਰਟ ਹੈ ਜੀ, ਜਦੋਂ ਤੋਂ ਬਣਿਆ ਸਿਗਨੇਟਰੀ ਹੈ। ਹਾਲਾਂਕਿ ਪਹਿਲਾਂ GATT ਸੀ, ਫਿਰ ਉਸ ਤੋਂ ਬਾਅਦ ਯਾਨੀ 95 'ਚ ਆ ਕੇ ਬਣ ਗਿਆ WTO। ਤਾਂ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਜਿਹੜੀ ਇੰਡੀਆ ਲਈ ਸਭ ਤੋਂ ਪਰੇਸ਼ਾਨੀ ਦੀ ਮੱਧ ਹੈ ਉਹ ਕੀ ਆ। ਹੁਣ ਜਿਹਨੂੰ ਇੰਡੀਆ ਬਦਲਾਉਣ ਵਾਸਤੇ ਇੰਡੀਆ ਦੇਖੋ ਬੜੀ ਲਾਮਬੰਦੀ ਵੀ ਕਰ ਰਿਹਾ। ਇੰਡੀਆ ਨੂੰ ਪਤਾ ਇਸ ਗੱਲ ਦਾ ਕਿ ਠੀਕ ਆ ਕਿਸਾਨੀ ਆਪਾਂ ਨੂੰ ਪਤਾ ਕਿ ਇੱਕ ਦੁਖਾਂਤਕ ਪਰਿਸਥਿਤੀ ਚੋਂ ਗੁਜ਼ਰਦੀ ਹੈ। ਉਹ ਕਦੇ ਆਪਾਂ ਨਹੀਂ ਸਮਝ ਸਕਦੇ ਕਿ ਇੰਡੀਆ ਚੋਂ ਬਹੁਤ ਖੁਸ਼ਹਾਲ ਹੋ ਜਾਏਗੀ। ਉਹ ਤਾਂ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਤਦ ਹੋਏਗੀ। ਤਾਂ ਮਤਲਬ ਕਿ ਸਧਾਰਨ ਯਤਨਾਂ ਦੇ ਸਦਕਾ ਸਭ ਕੁਝ ਨਹੀਂ ਹੋਏਗਾ, ਕਿਉਂਕਿ 80% ਕਿਸਾਨ ਏਡਾ ਕੋ ਕਿਸਾਨ ਹੈ ਜਿਹਦੇ ਕੋਲ ਫੁੱਟਬਾਲ ਦੇ 1 ਜਾਂ 2 ਗਰਾਊਂਡਾਂ ਜਿੰਨੀ ਜਗ੍ਹਾ ਹੈ। ਲਗਭਗ 80% ਦੇ ਕਰੀਬ 70-80% ਦੇ ਕਰੀਬ ਇਸ ਤਰ੍ਹਾਂ ਦਾ ਮਾਰਜਨਲ ਕਿਸਾਨ ਆ। ਹੁਣ ਰੌਲਾ ਜਿਹੜਾ ਹੈ ਉਹ ਇੰਡੀਆ ਗੌਰਮੈਂਟ ਜਿਹੜੀ ਹੈ ਨਾ ਉਹ ਜਿੱਥੇ ਫਸਦੀ ਹੈ, ਮੈਂ ਤੁਹਾਨੂੰ ਉਹ ਦੱਸ ਦਿੰਦਾ। ਅਸਲ 'ਚ ਕੀ ਹੈ, ਜਦੋਂ ਇਹ ਚੱਲਿਆ ਸੀ ਅੰਦੋਲਨ ਪਿਛਲੀ ਵਾਰ, ਉਦੋਂ ਮੈਂ ਪੜ੍ਹਿਆ ਸੀਗਾ
ਹੁਣ ਪੜ੍ਹਨਾ ਇੱਕ ਵੱਖਰੀ ਗੱਲ ਹੁੰਦੀ ਹੈ, ਪੜ੍ਹ ਕੇ ਜੇ ਇੱਕ ਪਾਸੇ ਨੂੰ ਉਲਝ ਜਾਣਾ ਇੱਕ ਵੱਖਰੀ ਗੱਲ ਹੁੰਦੀ ਹੈ, ਪੜ੍ਹ ਕੇ ਨਵਾਂ ਜਾਣਨਾ ਉਹਨੂੰ ਸਮਝਣਾ ਇੱਕ ਵੱਖਰੀ ਗੱਲ ਹੁੰਦੀ ਹੈ। ਮੈਂ ਤੁਹਾਨੂੰ ਇਸ ਕਰਕੇ ਜਾਂਦਾ ਕਿ ਤੁਸੀਂ ਵੀ ਸਮਰੱਥ ਹੋ ਚੀਜ਼ ਨੂੰ ਸਮਝਣ ਦੇ ਤੇ ਗਾਂ ਇਸ ਆਪਣੀ ਜਾਣਕਾਰੀ ਨੂੰ ਹੋਰ ਵਧਾਓ ਜੀ। ਅੱਛਾ, ਉਹਦੇ ਚ ਸਭ ਤੋਂ ਵੱਡੀ ਜਿਹੜੀ ਮੈਨੂੰ ਲੱਗਿਆ ਘੁੰਡੀ ਵਾਲੀ ਗੱਲ ਆ ਕਿ ਜਿਹੜੀ ਸਬਸਿਡੀ ਇੱਕ ਕੈਪ ਹੈ, ਇੰਡੀਆ ਉਹਦੇ ਚੋਂ ਬਾਹਰ ਆਉਣਾ ਚਾਹੁੰਦਾ ਹੁਣ, ਕਿਉਂਕਿ ਗੋਇਲ ਸਾਹਿਬ ਵੀ 2020 ਚ ਕਿ 21 ਕਹਿ ਚੁੱਕੇ ਆ ਕਿ ਜਿਹੜੇ ਵਿਕਾਸਸ਼ੀਲ ਦੇਸ਼ ਆ WTO ਉਹਨਾਂ ਦੇ ਨਾਲ ਸਹੀ ਵਿਤਕਰਾ ਨਹੀਂ ਕਰ ਰਿਹਾ। ਹੁਣ ਇਹਨਾਂ ਨੇ ਜਿੱਦਣ ਇੱਥੋਂ ਉਡਾਨ ਭਰਨੀ ਸੀਗੀ ਆਬੂ ਧਾਬੀ ਵਾਸਤੇ, ਉਦੋਂ ਵੀ ਇਹ ਸੰਕੇਤਕ ਇਹੋ ਗੱਲ ਕਹਿ ਕੇ ਗਏ ਨੇ। ਇੰਡੀਆ ਦਾ ਸਟੈਂਸ ਜਿਹੜਾ ਕਿਉਂਕਿ ਇੰਡੀਆ ਦੀ ਗਵਰਨਮੈਂਟ ਦੀ ਜਿਹੜੀ ਪਾਲਿਸੀ ਹੁੰਦੀ ਹੈ ਨਾ, ਜੋ ਪੜ੍ਹਨੀ ਹੋਵੇ ਕਿ ਜਾ ਕੇ ਤੁਹਾਨੂੰ RSS ਪੱਖੀ ਰਸਾਲੇ ਅਖਬਾਰਾਂ ਤਲਾਸ਼ਣੀਆਂ ਪੈਂਦੀਆਂ, ਕਿਉਂਕਿ ਉਹਨਾਂ ਚੋਂ ਪਹਿਲਾਂ ਚੀਜ਼ਾਂ ਆ ਜਾਂਦੀਆਂ ਨੇ। ਜਿਵੇਂ ਸ਼ਿਵ ਸੈਨਾ ਦੀ ਗੱਲ ਉਹਨਾਂ ਦੇ ਮੁੱਖ ਪੱਤਰ ਸਾਹਮਣੇ ਚ ਆ ਜਾਂਦੀ ਹੈ, ਕਿਉਂਕਿ ਇਹਨਾਂ ਦਾ ਵੀ ਜਿਹੜਾ ਹੈਗਾ ਨਾ, ਚਾਹੇ ਕਿਸਾਨ ਸੰਗਠਨ ਹੈ, ਇਹਨਾਂ ਦਾ ਮਜ਼ਦੂਰ ਸੰਘ ਆ, ਉਹ ਇਹਨਾਂ ਚੀਜ਼ਾਂ ਦੀ ਵਿਰੋਧਤਾ ਕਰਦੇ ਰਹੇ ਨੇ। ਨੋਟੇਬਲ ਗੱਲ ਹੈ ਜਿਹੜੇ ਇਹਨਾਂ ਦੇ ਮੰਚ ਹੈ ਨਾ, ਚਾਹੇ ਕਿਉਂਕਿ ਇਹਨਾਂ ਦੇ ਵੀ ਮੰਚ ਹੈ ਨਾ, ਫੋਰਮ ਹੈ ਇਹਨਾਂ ਦੇ ਵੀ, RSS ਵਾਲੇ ਦੇ ਵੀ, ਮਜ਼ਦੂਰਾਂ ਦਾ ਵੀ ਹੈ, ਕਿਸਾਨਾਂ ਦਾ ਵੀ ਹੈ, ਵਪਾਰੀਆਂ ਦਾ ਵੀ ਹੈ ਬੰਦਾ। ਤਾਂ ਮਤਲਬ ਕਿ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਸੰਘ ਆ ਉਹ ਵੀ ਮੁਖਾਲਫਤ ਕਰਦੇ ਆ। ਉਹ ਜਿਹੜੀ ਕਹਾਣੀ ਆ ਕਿੱਥੇ ਜੇ ਖੜਦੀ ਆ, ਕਹਾਣੀ ਇੱਥੇ ਖੜਦੀ ਆ ਕਿ ਇੰਡੀਆ ਦਾ ਸਟੈਂਸ ਇਹ ਆ, ਕਿਉਂਕਿ ਇੰਡੀਆ ਇੱਥੇ ਕਰ ਰਿਹਾ ਲਾਮਬੰਦੀ। ਇੰਡੀਆ ਨੇ ਇੰਡੋਨੇਸ਼ੀਆ ਵਰਗੇ ਦੇਸ਼ ਹੈ ਨਾ ਜਿਹੜੇ, ਉਹ G33 ਹੈ ਸ਼ਾਇਦ, G33 ਜਿਹੜੇ ਦੇਸ਼ ਆ ਉਹਨਾਂ ਦੇ ਵਿੱਚ ਤਕਰੀਬਨ 40-45 ਦੇਸ਼ ਆ ਜਿਹੜੇ WTO ਦਾ ਹੀ ਹਿੱਸਾ ਨੇ। ਵੈਸੇ WTO ਦੇ ਵਿੱਚ ਤੁਹਾਨੂੰ ਪਤਾ ਕਿ 165 ਦੇ ਕਰੀਬ ਦੇਸ਼ ਹੈ। ਹੁਣ ਇਹਨਾਂ ਦੀ ਕੋਸ਼ਿਸ਼ ਕੀ ਆ, ਇਹ ਕਹਿੰਦੇ ਕਿ 85-86 ਵਾਲਾ ਜਿਹੜਾ ਤੁਸੀਂ ਮੁੱਲ ਦਾ ਆਧਾਰ ਬਣਾਇਆ ਜੋ ਉਹਦੀ ਬਿਹਾਫ ਤੇ ਸਬਸਿਡੀ ਦਿੱਤੀ ਜਾਂਦੀ ਹੈ, ਤਾਂ ਉਹ ਬਾਈ ਬੰਦ ਕਰੋ, ਉਹਦਾ ਨਵੇਂ ਸਿਰੇ ਤੋਂ ਸਾਨੂੰ ਮਤਲਬ ਕਿ ਜਿਹੜਾ ਉਹ ਕੈਪ ਹੈ ਚੱਕ ਕੇ ਨਵੇਂ ਸਿਰੇ ਤੋਂ ਨਿਰਧਾਰਿਤ ਕਰੋ। ਮਤਲਬ ਉੱਥੇ ਕੀ ਹੈ ਕਿ ਜੋ ਕਣਕ ਤੇ ਚੌਲ ਹੈ, ਇਹ ਜਿਹੜੇ ਅਨਾਜ, ਮੈਂ ਇੱਕ ਮਿਸਾਲ ਦੇ ਦਿੰਦਾ ਤੁਹਾਨੂੰ ਸਮਝ ਆ ਜਾਏਗੀ ਸਾਰੀ ਕਹਾਣੀ ਕਿ ਉੱਥੇ ਕੀ ਹੈ ਕਿ 3 ਰੁਪਏ 20 ਪੈਸੇ ਪਰ ਕੇਜੀ ਤੋਂ ਉੱਤੇ ਜਿਹੜੀ ਕੀਮਤ ਦਿੱਤੀ ਜਾਂਦੀ ਹੈ ਕਿਸਾਨ ਨੂੰ ਪ੍ਰੋਕਿਉਰਮੈਂਟ ਤੇ, ਸਮਝਿਓ ਇਸ ਗੱਲ ਨੂੰ, ਤਾਂ ਉਹ ਜਿਹੜੀ ਸਾਰੀ ਉਹ ਸਬਸਿਡੀ ਤੇ ਗਿਣ ਲੈਂਦੇ ਨੇ। ਮਸਲਨ ਇੱਕ ਛੋਟੀ ਜਿਹੀ ਆਪਾਂ ਮਿਸਾਲ ਲੈ ਲਈਏ ਕਿ ਮੰਨ ਲਓ ਇਹਨਾਂ ਨੇ ਅਨਾਜ ਖਰੀਦਿਆ ਵੀ, ਮਤਲਬ ਕਿ ਜੇ ਕਿਸਾਨਾਂ ਤੋਂ 30 ਰੁਪਏ ਕਿਲੋ ਇਹ ਅਨਾਜ ਸਰਕਾਰ ਖਰੀਦੀ ਆ, ਤਾਂ ਜਿਹੜੇ ਵਿਕਸਿਤ ਦੇਸ਼ ਆ ਉਹ ਮੰਨਦੇ ਆ ਕਿ ਕਿਸਾਨਾਂ ਨੂੰ ਪ੍ਰਤੀ ਕਿਲੋਗ੍ਰਾਮ ਤੁਸੀਂ 26.80 ਰੁਪਏ ਯਾਨੀ ਲਗਭਗ £27 ਰੁਪਏ ਸਬਸਿਡੀ ਦਿੱਤੀ। ਉਹ ਅੱਛਾ, ਇਹਦੇ ਚੋਂ ਇੰਡੀਆ ਨਿਕਲਣਾ ਚਾਹੁੰਦਾ ਹੈ ਕਿਉਂਕਿ ਇਹ ਆਪਣੀ ਤਕਰੀਬਨ ਲਾ ਲਓ ਕਿ 10% ਬਣਦੀ ਹੈ ਵਿਕਾਸਸ਼ੀਲ ਦੇਸ਼ਾਂ ਦੀ। ਜਿਹੜੇ ਡਿਵੈਲਪ ਦੇਸ਼ ਆ ਉਹਨਾਂ ਦੀ ਉਹ ਸਾਰੀ ਸ਼ਾਇਦ 5% ਆ ਜਿਹੜੀ ਪ੍ਰੋਡਕਟਿਵਿਟੀ ਹੋ ਗਈ, ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੁੱਲ ਦੇ ਹਿਸਾਬ ਦੇ ਨਾਲ ਬੇਸ ਮੁੱਲ ਹੈ। ਹੁਣ ਇੰਡੀਆ ਇੱਥੇ ਕੋਸ਼ਿਸ਼ ਕਰ ਰਿਹਾ, ਇੰਡੀਆ ਦਾ ਯਤਨ ਹੈ ਕਿ ਇਹਦੇ ਵਿੱਚ ਸੋਧ ਕਰਾ ਲਈ ਜਾਵੇ। ਯਾਨੀ ਜਿਵੇਂ ਹੁਣ ਤੁਸੀਂ ਸਮਝਦੇ ਹੋ ਕਿ ਜੇ ਕੈਪ ਖੁੱਲ ਜਾਂਦਾ ਤਾਂ ਫਿਰ ਵੋਟ ਦੀ ਰਾਜਨੀਤੀ ਲਈ ਬਹੁਤ ਸੌਖਾ ਹੈ ਕੁਝ ਚੀਜ਼ਾਂ ਨੂੰ ਕਰਨਾ। ਸੋ ਆਹ ਹੁੰਦੀ ਹੈ। ਤਾਂ ਹੁਣ ਦੇਖੋ ਬਾਕੀ ਅੱਗੇ ਕੀ ਹੁੰਦਾ, ਤਿਆਰੀ ਤੇ ਦੱਸਦੇ ਆ ਕਿ ਪੂਰੀ ਹੈ ਕਿ ਸ਼ਾਇਦ ਇੰਡੀਆ ਜਿਹੜਾ ਪੱਖ ਰੱਖੇਗਾ ਆਪਣਾ ਕੱਲ, ਤਾਂ ਉਹਦੇ ਵਿੱਚ ਕੋਈ ਨਾ ਕੋਈ ਹੱਲ ਦਾ ਕਿਤੇ ਨਾ ਕਿਤੇ ਕਹਿ ਲਓ ਕਿ ਆਪਾਂ ਦੇਖਾਂਗੇ, ਕਿਉਂਕਿ ਯੂਰਪੀ ਯੂਨੀਅਨ ਹੋਵੇ, ਚਾਹੇ ਅਮਰੀਕਾ ਹੋਵੇ, ਚਾਹੇ ਚਾਈਨਾ ਹੋਵੇ, ਚਾਈਨਾ ਤੇ ਇਨਵੈਸਟਮੈਂਟ ਐਗਰੀਮੈਂਟ ਵੀ ਲਿਆ ਰਿਹਾ ਨਾ, ਜਿਵੇਂ ਇੰਡੀਆ ਉਹਦਾ ਇਨਵੈਸਟਮੈਂਟ ਰੋਕ ਦਿੰਦਾ ਹੈ। ਉਹ ਕਹਿੰਦਾ ਕਿ ਨਹੀਂ, ਇਹਨੂੰ ਵੀ ਲੈ ਕੇ ਆਓ ਵਿੱਚ ਕਿ ਜੇ ਤੁਸੀਂ ਇਨਵੈਸਟਮੈਂਟ ਸੰਬੰਧੀ ਪਾਲਿਸੀ ਬਣਾਉਣੀ ਹੈ ਤਾਂ ਆਪਾਂ ਫੋਰਮ ਦੇ ਵਿੱਚ ਪਹਿਲਾਂ ਬੈਠ ਕੇ ਵਿਚਾਰੀਏ। ਇੰਡੀਆ ਕਹਿੰਦਾ ਨਾ ਭਰਾਵਾ ਇਹ ਗੱਲ ਨਹੀਂ ਬਣਨੀ, ਤੂੰ ਤਾਂ ਲੈ ਜਾਏਗਾ ਸਾਨੂੰ ਪਾਣੀ ਆਂਡੇ। ਸੋ ਇਸ ਤਰ੍ਹਾਂ ਹੀ ਹੈ ਕਿ ਬਾਕੀ ਦੇਖੋ ਹੁਣ ਵੈਸੇ ਮਸ਼ਵਾਰਿਆਂ ਦੀ ਵੀ ਗੱਲ ਚੱਲ ਰਹੀ ਸੀਗੀ ਤੇ ਉਹਨਾਂ ਦੇ ਹਿੱਤ ਦੇ ਨਾਲ ਵੀ ਇੰਡੀਆ ਮਤਲਬ ਕਿ ਉਹਨਾਂ ਦੇ ਹਿੱਤ ਦੀ ਵੀ ਰਾਖੀ ਕਰੇਗਾ। ਉੱਥੇ ਵੀ ਇੱਕ ਸਮਝੌਤੇ ਦੀ ਸੰਭਾਵਨਾ ਹੈ ਕਿ ਉਹ ਵੀ ਸਮਝੌਤਾ ਲਿਆਂਦਾ ਜਾਵੇ, ਤਾਂ ਉੱਥੇ ਵੀ ਕਿਤੇ ਨਾ ਕਿਤੇ ਸਮਝੌਤੇ ਤੋਂ ਇੰਡੀਆ ਅੜਦਾ ਪਿਆ। ਭਾਰਤ ਨੇ ਕਿਹਾ ਕਿ ਸਾਡੇ ਜਿਹੜੇ ਮਸ਼ਾਰੇ ਆ ਉਹਨਾਂ ਦੀ ਜਿਹੜੀ ਤੁਲਨਾ ਜਿਹੜੀ ਮਛਲੀ ਦਾ ਕਾਰੋਬਾਰ ਜਿਹੜਾ ਕਰਦੇ ਆ, ਮੱਛੀ ਦਾ ਕਾਰੋਬਾਰ ਕਰਦੇ ਆ, ਤਾਂ ਵਿਕਸਿਤ ਦੇਸ਼ਾਂ ਦੇ ਕਾਰਪੋਰੇਟ ਕੰਪਨੀਆਂ ਤੇ ਨਾਲ ਸਾਡੀ ਉਹਨਾਂ ਦੀ ਤੁਲਨਾ ਨਹੀਂ ਕਰਨੀ ਚਾਹੀਦੀ। ਉਹ ਤਾਂ ਬਹੁਤ ਛੋਟੇ ਨੇ ਵਿਚਾਰੇ। ਤਾਂ ਤੁਸੀਂ ਜੇ ਇੱਕ ਸਮਾਨ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਲੈ ਕੇ ਆਉਂਦੇ ਹੋ ਤਾਂ ਇੱਕ ਪਾਸੇ ਉਹ ਗਰੀਬ ਮਛੁਆਰੇ ਆ, ਦੂਸਰੇ ਪਾਸੇ ਕਾਰਪੋਰੇਟ
ਕੰਪਨੀਆਂ ਨੇ, ਹੂੰ ਤਾਂ ਤੁਸੀਂ ਉਹਨਾਂ ਨੂੰ ਕੰਪੇਅਰ ਕਰਕੇ ਚਲੋ, ਇਹ ਵੀ ਠੀਕ ਨਹੀਂ। ਤਾਂ ਮਤਲਬ ਕਿ ਇੰਡੀਆ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਆ ਸਬਸਿਡੀ ਵਾਲੀ ਅਮੈਂਡਮੈਂਟ, ਇਹ ਤੇ ਜ਼ਰੂਰ ਕਰਵਾਉਣਾ ਚਾਹੁੰਦਾ ਤਾਂ ਕਿ ਇੱਥੋਂ ਜਾਨ ਛੁੱਟੇ। ਪਰ ਹੁਣ WTO ਜਿਵੇਂ ਕਹਿੰਦੇ ਹੁੰਦੇ ਨੇ ਕਿ ਕੰਬਲ ਨਹੀਂ ਛੱਡਦਾ, ਸਿਆਪਾ ਹੁਣ ਇਹ ਆ। ਤਾਂ ਦੇਖੋ ਅੱਗੇ ਕੀ ਹੁੰਦਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇਹਨਾਂ ਦਾ ਹੈਗਾ ਐਗਰੀਮੈਂਟ ਔਨ ਐਗਰੀਕਲਚਰ, ਉਹਦੇ ਵਿੱਚ ਸਭ ਤੋਂ ਵੱਡੀ ਕੁੰਡੀ ਜਿਹੜੀ ਇੱਥੇ ਆ ਕੇ ਵੱਜਦੀ ਆ, ਜਿਹੜੀ ਉਹ 3 ਬਕਸੇ ਹੁੰਦੇ ਨੇ, ਮੈਂ ਉਹ ਵੀ ਦੱਸ ਦੇਣਾ ਤੁਹਾਨੂੰ ਸੰਖੇਪ ਦੇ ਵਿੱਚ। ਇੱਕ ਹੁੰਦਾ ਗ੍ਰੀਨ ਉਹਨੂੰ ਕਹਿ ਦਿੰਦੇ ਆ, ਗ੍ਰੀਨ ਬਾਸਕਟ ਕਹਿ ਲਓ। ਤਾਂ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ, ਉਹਦੇ ਚ ਜਿੰਨੀ ਮਰਜ਼ੀ ਕੋਈ ਸਬਸਿਡੀ ਆਪਦੇ ਕਿਸਾਨ ਨੂੰ ਦੇ ਜਾਵੇ, ਪਰ ਉਹ এনवायरमेंटਲ ਨਾਲ ਜੁੜੀਆਂ ਚੀਜ਼ਾਂ ਹੁੰਦੀਆਂ ਨੇ ਜਿੱਦਾਂ। ਤੇ ਇੱਕ ਹੁੰਦਾ ਨੀਲਾ, ਉਹਦੀ ਤੇ ਕਹਿ ਲਓ ਕਿ ਉਹਨੂੰ ਵੀ ਛੱਡ ਦਿਓ। ਉਹ ਖਾਸ ਹਾਲਾਤਾਂ ਦੇ ਵਿੱਚ, ਜਿਵੇਂ ਮੰਨ ਲਓ ਕਿਸੇ ਚੀਜ਼ ਦੀ ਆਪਾਂ ਕਿੱਲਤ ਪੈਦਾ ਕਰਨੀ ਹੈ, ਬਹੁਤ ਆਦਤ ਹੈ ਉਹਦੀ, ਤਾਂ ਆਪਾਂ ਉਹ ਇਨਸੈਂਟਿਵ ਨਹੀਂ ਦਿੰਦੇ ਕਿਸਾਨਾਂ ਨੂੰ ਵੀ ਤੁਸੀਂ ਬੀਜੋ ਹੀ ਨਾ, ਆ ਪੈਸੇ ਤੁਹਾਡੇ ਖਾਤੇ 'ਚ ਪਾ ਦਿੱਤੇ। ਉਹ ਇਸ ਤਰ੍ਹਾਂ ਦੀ ਸਬਸਿਡੀ ਹੁੰਦੀ ਹੈ। ਇੱਕ ਹੁੰਦਾ ਅੰਬਰ ਬਾਸਕਟ, ਉਹ ਅੰਬਰ ਦੇ ਵਿੱਚ ਜਿਹੜੀ ਆ ਚੀਜ਼ ਡਿੱਗਦੀ ਆ, ਬਸ ਉੱਥੇ ਆ ਕੇ ਪੰਗਾ ਪੈ ਜਾਂਦਾ ਕਿ ਜਿਹੜੇ ਵਿਕਾਸਸ਼ੀਲ ਦੇਸ਼ ਹੈ, ਉਤਪਾਦਨ ਤੋਂ 10% ਜਿਹੜੀ ਜਿੰਨਾ ਉਹਦਾ ਬਣਦਾ 10% ਤੋਂ ਵੱਧ ਸਬਸਿਡਾਈਜ਼ ਨਹੀਂ ਕਰ ਸਕਦੇ ਕਿਸਾਨਾਂ ਨੂੰ। ਤੇ ਕਿਸਾਨ ਆਪਣੇ ਇਹ ਚਾਹੁੰਦੇ ਆ ਕਿ ਭਾਈ ਇਹਦੇ ਚੋਂ ਬਾਹਰ ਬਸ ਇੱਥੇ ਆ ਕੇ, ਕਿਉਂਕਿ ਸਾਡੀ ਜਿਹੜੀ ਸਬਸਿਡੀ ਹੈ, ਵੈਸੇ ਤਾਂ ਜੇ ਤੁਸੀਂ ਦੇਖੋਗੇ ਅਮਰੀਕਾ ਦੇ ਮੁਕਾਬਲੇ ਪਰ ਹੈਡ ਜੇ ਤੁਸੀਂ ਦੇਖੋਗੇ ਤਾਂ ਉਹ 42 ਲੱਖ ਰੁਪਏ ਦੇ ਮੁਕਾਬਲੇ ਸਾਡੀ ਪਰ ਹੈਡ ਜਿਹੜੀ ਸਬਸਿਡੀ ਸੀਗੀ ਅੱਜ ਤੋਂ 3-4 ਸਾਲ ਪਹਿਲਾਂ, ਮੈਂ ਅੰਕੜੇ ਕੱਢੇ ਸੀ ਅੰਦੋਲਨ ਦੇ ਦੌਰਾਨ, ਤਾਂ ਉਹ ਸਿਰਫ 15,126 ਰੁਪਏ ਬਣਦੀ ਆ। ਤਾਂ ਇਹ ਵੀ ਚੀਜ਼ ਦਾ ਫਰਕ ਆ ਜਾਂਦਾ। ਤਾਂ ਬਹਰਹਾਲ ਦੇਖੋ ਹੁਣ ਇੰਡੀਆ ਦਾ ਜਿਹੜਾ ਸਟੈਂਸ ਹੈ ਉਹ ਕਿਸ ਤਰ੍ਹਾਂ ਦਾ ਰਹਿੰਦਾ ਅਫੀਸ਼ੀਅਲੀ, ਕਿਉਂਕਿ ਇੱਥੇ ਸਾਰੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਰ੍ਹਾਂ ਨਾਲ ਖਬਰਾਂ ਛਪਦੀਆਂ ਕਿ ਇੰਡੀਆ ਬਈ ਆਹ ਸਟੈਂਸ ਲੈ ਕੇ ਚੱਲਿਆ, ਆ ਉਹਦਾ ਸਟੈਂਡ ਹੋਏਗਾ, ਆ ਉਹਦੀ ਡਿਮਾਂਡ ਹੋਏਗੀ। ਹੁਣ ਕਿਹੜੀਆਂ ਚੀਜ਼ਾਂ ਤੇ ਖਰਾ ਉਤਰਦਾ, ਕਿਹੜੀਆਂ ਚੀਜ਼ਾਂ ਤੇ ਨਹੀਂ ਦੇਖਣਾ ਹੋਏਗਾ। ਪਰ ਕਿਸਾਨਾਂ ਨੇ ਪੁਤਲੇ ਫੂਕ ਕੇ ਇਹਨਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਮਿੱਤਰੋ, ਆਉਣਾ ਤਾਂ ਵੋਟਾਂ ਮੰਗਣ ਇੱਥੇ ਹੀ ਆ ਨਾ ਤੁਸੀਂ। ਜੀ। ਤੇ ਪੰਜਾਬ ਸਰਕਾਰ ਨੇ ਮਿੰਟੂ ਜੀ ਪ੍ਰਿਤਪਾਲ ਨੂੰ ਸਿਕਿਉਰਿਟੀ ਦਿੱਤੀ ਹੈ ਜੀ? ਹਾਂਜੀ ਦੇਖੋ, ਪ੍ਰਿਤਪਾਲ ਨੂੰ ਸਿਕਿਉਰਿਟੀ ਇਸ ਵਾਸਤੇ ਦਿੱਤੀ ਹੈ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਨੇ ਸਿਕਿਉਰਿਟੀ ਮੰਗੀ ਸੀਗੀ ਸ਼ਾਇਦ, ਕਿ ਸਿਕਿਉਰਿਟੀ ਦਿੱਤੀ ਜਾਵੇ, ਤਾਂ ਉਹਨਾਂ ਨੇ ਸਿਕਿਉਰਿਟੀ ਦੀ ਜਿਹੜੀ ਮੰਗ ਕੀਤੀ ਹੈ ਤਾਂ ਉਸ ਨੂੰ ਪੂਰਾ ਕਰ ਦਿੱਤਾ ਹੈ। ਦੇਖੋ ਗੱਲ ਇਹ ਹੈ ਕਿ ਪ੍ਰਿਤਪਾਲ ਦੇ ਨਾਲ ਜੋ ਹੋਇਆ ਆਪਾਂ ਨੂੰ ਪਤਾ ਹੀ, ਆਪਾਂ ਬਹੁਤ ਵਾਰੀ ਅੱਗੇ ਗੱਲਾਂ ਕੀਤੀਆਂ ਨੇ, ਤਾਂ ਹੱਡੀਆਂ ਹੁੱਡੀਆਂ ਕਾਫੀ ਫ੍ਰੈਕਚਰ ਆ, ਬੁਰਾ ਹਾਲ ਆ, ਬੌਂਕੇ ਤੇ ਅੜੇ ਆ। ਤੇ ਇਸੇ ਦਰਮਿਆਨ ਪੰਜਾਬ ਸਰਕਾਰ ਵੱਲੋਂ ਪ੍ਰਿਤਪਾਲ ਦੇ ਪਿਤਾ ਦੀ ਜਿਹੜੀ ਮੰਗ ਸੀਗੀ ਉਹਨੂੰ ਮੰਨ ਕੇ ਸੁਰੱਖਿਆ ਦੇ ਦਿੱਤੀ ਗਈ ਆ। ਜੀ। ਹੁਣ ਗੱਲ ਇਹ ਆ ਕਿ FIR ਤੇ ਕਹਾਣੀ ਜਿਹੜੀ ਆ ਨਾ ਉਹ ਖਲੋਂਦੀ ਆ, ਕਿਉਂਕਿ ਹਰਿਆਣਾ ਸਰਕਾਰ ਜਿਹੜੀ ਆ ਉਹ ਤੇ ਝੂਠ ਤੇ ਚਾ ਰਹੀ ਆ। ਮੈਂ ਤੁਹਾਨੂੰ ਦੱਸਾਂ ਨਾ ਸਾਫ਼ ਹੀ, ਆਖੇ ਜੀ ਇਹ ਜ਼ਖਮੀ ਹਾਲਤ 'ਚ ਮਿਲਿਆ। ਕੋਰਟ ਵੀ ਪੁੱਛਦਾ ਰਿਹਾ ਕਿ ਕਿਸ ਜਗ੍ਹਾ ਤੋਂ ਮਿਲਿਆ, ਕਿ ਜੀ ਇਹ ਬੈਰੀਕੇਡਿੰਗ ਜਿੱਥੇ ਹੋਈ ਸੀ ਉੱਥੋਂ ਨੇੜਿਓਂ ਮਿਲਿਆ। ਜਦ ਕਿ ਜਿਹੜਾ ਪੀੜਤ ਖੁਦ, ਹੁਣ ਤੁਸੀਂ ਦੇਖੋ ਕਿ ਕੋਈ ਮੰਨ ਲਓ ਵਿਕਟਮ ਹੈ, ਉਹ ਕਹੀ ਜਾਂਦਾ ਕਿ ਬਈ ਮੈਨੂੰ ਤਲਵਾਰ ਨਾਲ ਵੱਢਿਆ ਗਿਆ। ਦੇਖ ਲਓ ਤੁਸੀਂ ਜੀ। ਤੇ ਦੂਸਰਾ ਵੱਢਣ ਵਾਲਾ ਕਹੇ ਕਿ ਨਹੀਂ ਜੀ ਇਹ ਝੂਠ ਬੋਲਦਾ ਹੈ। ਦਰਅਸਲ ਕੀ ਹੈ ਕਿ ਇਹ ਜਾ ਕੇ ਖੁਦ ਕੰਡਿਆਲੀ ਤਾਰ ਦੇ ਨਾਲ ਸਿਰ ਘਸਾਉਂਦਾ ਪਿਆ ਸੀ। ਦੋਵਾਂ ਚੀਜ਼ਾਂ 'ਚ ਕਿੰਨਾ ਫਰਕ ਹੈ। ਬਹੁਤ ਫਰਕ। ਤਾਂ ਤੁਸੀਂ ਪੀੜਤ ਦੀ ਮੰਨੋਗੇ ਕਿ ਜਿਸ ਤੇ ਦੋਸ਼ ਲੱਗਦਾ ਉਹਦੀ ਮੰਨੋਗੇ? ਬਿਲਕੁਲ ਸਹੀ। ਗੱਲ ਇਹ ਆ ਕਿ ਪੀੜਤ ਕਹਿ ਰਿਹਾ ਕਿ ਮੈਨੂੰ ਯਾਰ ਇਸ ਸਾਈਡ ਤੋਂ ਖਿੱਚ ਕੇ ਲੈ ਕੇ ਗਏ, ਉਹ ਕਹਿੰਦੇ ਆ ਜੀ ਕਿ ਜਿੱਥੇ ਬੈਰੀਕੇਡਿੰਗ ਹੋਈ ਵੀ ਆ ਉਹਦੇ ਲਾਗਿਓਂ ਜ਼ਖਮੀ ਹਾਲਤ 'ਚ ਮਿਲਿਆ, ਤੇ ਫਿਰ ਜ਼ਖਮੀ ਕਿਸਨੇ ਕੀਤਾ? ਬਿਲਕੁਲ ਇਹ ਤੇ ਵੇਖਣ ਵਾਲੀ ਗੱਲ ਹੈ। ਉਹ ਕਹਿੰਦਾ ਕਿ ਤੁਸੀਂ ਕੀਤਾ, ਉਹ ਕਹਿੰਦਾ ਨਾ ਅਸੀਂ ਨਹੀਂ ਕੀਤਾ। ਅੱਛਾ, ਕਿੰਨੀ ਬੇਹੁਦਾ ਦਲੀਲ ਦੇ ਰਿਹਾ ਸੀਗਾ ਇਹਨਾਂ ਦਾ ਜਿਹੜਾ ਸਰਕਾਰ ਦਾ ਵਕੀਲ ਹੈ ਬਾਹਰ ਆ ਕੇ ਮੀਡੀਆ 'ਚ, ਆਖੇ ਜੀ ਦੇਖੋ ਗੱਲ ਇਹ ਆ ਕਿ ਇਹਨਾਂ ਦੇ ਮਾਂ-ਬਾਪ ਨੇ ਉੱਥੇ ਜਾ ਕੇ PGI ਰੋਹਤਕ ਦੇ ਵਿੱਚ ਜੋ ਕੰਸੈਂਟ ਹੁੰਦਾ ਉਹ ਦਿੱਤਾ। ਮੈਂ ਕਿਹਾ ਕਿਸ ਨੂੰ ਬੇਵਕੂਫ ਬਣਾ ਰਿਹਾ ਯਾਰ। ਹੁਣ ਮੰਨ ਲਓ ਮੇਰਾ ਬੱਚਾ ਜੀ, ਮੈਨੂੰ ਅਚਾਨਕ ਫੋਨ ਆ ਜਾਵੇ, ਪ੍ਰੋਗਰਾਮ ਵਿੱਚ ਹੀ ਰਹਿ ਜਾਣਾ, ਸੁਨੇਹਾ ਲੱਗਾ, ਹੋ ਸਕਦਾ ਐਂ ਛੱਡ ਕੇ ਭੱਜੂਗਾ ਨਾ। ਹਾਂਜੀ ਬਿਲਕੁਲ। ਸਾਰੀ ਵੀ ਹਸਪਤਾਲ ਦੇ ਵਿੱਚ ਜਾ ਕੇ ਪ੍ਰਵੀਨ ਜੀ, ਅੱਛਾ ਸਭ ਤੋਂ ਪਹਿਲਾਂ ਡਾਕਟਰ ਕੰਮ ਕੀ ਕਰਵਾਉਣਗੇ? ਆਪਰੇਟ ਕਰਵਾਉਣਾ ਜਾਂ ਕੁਝ ਵੀ ਕਰਨਾ, ਉਹ ਕਹਿਣਗੇ ਦਸਤਖਤ ਕਰ। ਹਾਂਜੀ ਮੈਂ ਤਾਂ 100 ਦਸਤਖਤ ਕਰ ਦੂੰ। ਅਸੀਂ ਥਾਣੇ ਦਾ ਲਿਖਿਆ ਵੀ ਪੜ੍ਹਦੇ ਹਾਂ 2 ਵਾਰੀ, ਪੁਲਿਸ ਤੇ ਇਤਬਾਰ ਨਹੀਂ ਕਰਦੇ, ਪਰ ਡਾਕਟਰ ਜਦੋਂ ਸਾਡੇ ਕਾਗਜ਼ ਅੱਗੇ ਰੱਖਦੇ ਅਸੀਂ ਬੇਝਿਜਕ ਸਾਈਨ ਮਾਰਦੇ ਹਾਂ ਕਿ ਭਾਈ ਪਹਿਲਾਂ ਜਾਨ ਬਚਣੀ ਚਾਹੀਦੀ ਆ। ਇਹ ਕਿਹੜਾ ਤਰਕ ਆ?
ਤੇ ਡਾਕਟਰ ਤਾਂ ਜਾਂਦੇ ਹੀ ਲਿਖਵਾ ਲੈਂਦੇ ਨੇ ਕਿ ਭਾਈ ਆ ਲਿਖ ਕੇ ਦਿਓ, ਨੇ ਐਡਮਿਟ ਕਰਵਾਇਆ ਹੁੰਦਾ ਉਹਦੇ ਵੀ ਸਾਈਨ ਹੁੰਦੇ ਆ, ਜਦੋਂ ਆਪਰੇਟ ਕਰਨਾ ਜਾਂ ਇਲਾਜ ਸ਼ੁਰੂ ਕਰਨਾ ਉਹਨਾਂ ਨੇ ਉਦੋਂ ਵੀ ਕੰਸੈਂਟ ਲੈਣਾ। ਇਹ ਤਾਂ ਨਾਰਮਲ ਪ੍ਰੋਸੀਜਰ ਹੈ ਨਾ ਜੀ। ਇੱਥੇ ਇਹ ਸਿੱਧ ਕਿਵੇਂ ਹੋ ਗਿਆ ਕਿ ਭਾਈ ਉਹ ਤੁਹਾਨੂੰ ਜ਼ਖਮੀ ਹਾਲਤ 'ਚ ਮਿਲਿਆ? ਤਾਂ ਇਹ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਗੱਲ ਨੂੰ ਜਚਾ ਜੇ ਰਿਹਾ। ਤਾਂ ਖੈਰ ਇਹਦੇ ਵਿੱਚ ਸਰਕਾਰ ਦੀ ਭੂਮਿਕਾ ਸਾਡੇ ਦੀ ਖਤਮ ਨਹੀਂ ਹੋ ਜਾਂਦੀ। ਸਿਕਿਉਰਿਟੀ ਦਿੱਤੀ ਉਹਨਾਂ ਨੇ, ਬਹੁਤ ਵਧੀਆ ਗੱਲ ਆ। ਇਲਾਜ ਕਰਵਾ ਰਹੇ ਨੇ, ਬਹੁਤ ਵਧੀਆ ਗੱਲ, ਇੱਥੋਂ ਲਿਆ ਆ, ਬਹੁਤ ਵਧੀਆ ਗੱਲ ਆ। ਪਰ ਜ਼ਿੰਮੇਵਾਰੀ ਇੱਥੋਂ ਮੁਕਤ ਨਹੀਂ ਹੁੰਦੀ। ਜ਼ਿੰਮੇਵਾਰੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਤੁਹਾਡੇ ਨਾਗਰਿਕ ਨੂੰ ਉਹ ਕਹਿੰਦੇ ਕਿ ਅਸੀਂ ਜ਼ਖਮੀ ਹਾਲਤ 'ਚ ਲੱਭਿਆ, ਤਾਂ ਤੁਸੀਂ ਇਹ ਲੱਭੋ ਕਿ ਇਸ ਨੂੰ ਜ਼ਖਮੀ ਕਰਨ ਵਾਲਾ ਤੇ ਉੱਥੇ ਪਹੁੰਚਾਉਣ ਵਾਲਾ ਕੌਣ ਸੀ, ਫਿਰ ਆਪੇ ਪਤਾ ਲੱਗ ਜੂ। ਕਿਉਂਕਿ ਉਹਨਾਂ ਦੀਆਂ ਤੇ 36 ਵੀਡੀਓ ਫਿਰਦੀਆਂ ਨੇ ਕਿ ਉਹ ਤੁਹਾਡੇ ਕੈਂਪ ਤੇ ਆ ਕੇ ਹਮਲਾ ਕਰਦੇ ਨੇ, ਤੁਹਾਡੀ ਟਰੈਕਟਰੀ 'ਚ ਉਹ ਵੜ ਕੇ ਤੇ ਟਰੈਕਟਰ ਭੰਨਦੇ ਨੇ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ। ਕਿਸਾਨਾਂ ਨੇ ਹਾਈ ਕੋਰਟ ਤੇ FIR ਦਰਜ ਕਰਨ ਦੀ ਮੰਗ ਕੀਤੀ ਹੈ ਜੀ। ਹੁਣ ਦੇਖੋ, ਕਿਸਾਨਾਂ ਨੇ ਜਿਹੜੀ ਮੰਗ ਕੀਤੀ ਆ ਹਾਈ ਕੋਰਟ ਦੇ ਵਿੱਚ ਪਹੁੰਚ ਕੇ, ਉਹ ਇਹੋ ਹੀ ਆ ਜਿੱਦਾਂ ਆਪਾਂ ਗੱਲਾਂ ਬਾਤਾਂ ਕਰਦੇ ਪਏ ਆ। ਇਹਦੇ ਵਿੱਚ ਵੀ ਇਹੋ ਆ ਕਿ ਜ਼ਖਮੀ ਕਿਸਾਨ ਕੁਝ ਗਏ ਨੇ। ਉਹਨਾਂ ਨੇ ਕਿਹਾ ਕਿ ਵੇਖੋ, ਸ਼ੰਭੂ ਅਤੇ ਖਨੌਰੀ ਬਾਰਡਰ ਤੇ ਗੋਲੀ ਲੱਗਣ ਤੇ ਖੋਲ ਡਿੱਗਣ ਕਾਰਨ ਜਿਹੜੇ ਸਾਡੇ ਜ਼ਖਮ ਹੋਏ ਆ, ਮਤਲਬ ਕਿ ਇਹਦੇ ਤੇ ਜ਼ਿੰਮੇਵਾਰ ਜਿਹੜੇ ਪੁਲਿਸ ਕਰਮਚਾਰੀ ਆ ਉਹਨਾਂ ਤੇ FIR ਦਰਜ ਕੀਤੀ ਜਾਵੇ। ਠੀਕ ਹੈ। ਤੇ ਯਾਨੀ ਇਹਨਾਂ ਨੇ ਅਪਰਾਧਿਕ ਪਟੀਸ਼ਨ ਜਿਹੜੀ ਆ ਉਹ ਦਾਖਲ ਕੀਤੀ ਹੈ ਕਿ ਅਪਰਾਧਿਕ ਮੁਕੱਦਮਾ ਇਹਨਾਂ ਤੇ ਚੱਲਣਾ ਚਾਹੀਦਾ ਹੈ। ਤੇ ਨਾਲ ਹੀ ਮੰਗ ਕੀਤੀ ਕਿ ਗੋਲੀ ਚਲਾਉਣ ਤੇ ਗੋਲੇ ਸੁੱਟਣ ਦੀ ਜਾਂਚ ਹਾਈ ਕੋਰਟ ਵੱਲੋਂ ਕਮਿਸ਼ਨਰ ਜਾਂ ਜਾਂਚ ਅਫਸਰ ਨਿਯੁਕਤ ਕੀਤਾ ਜਾਵੇ ਤੇ ਜੋ 2 ਹਫ਼ਤੇ ਵਿੱਚ ਜਾਂਚ ਮੁਕੰਮਲ ਕਰਨ ਦੀ ਹਦਾਇਤ ਕਰਕੇ ਰਿਪੋਰਟ ਦੇਵੇ। ਮਤਲਬ ਕਿ 2 ਹਫ਼ਤੇ ਵਿੱਚ ਜਾਂਚ ਮੁਕੰਮਲ ਕਰਨ ਦੀ ਹਦਾਇਤ ਦਿੱਤੀ ਜਾਵੇ ਸਾਰੀ, ਕਿਉਂਕਿ ਗੋਲੀ ਚਲਾਉਣ ਤੇ ਗੋਲੇ ਸੁੱਟਣ ਦੇ ਸਬੂਤ ਫੌਰੀ ਇਕੱਠੇ ਕੀਤੇ ਜਾਣੇ ਜ਼ਰੂਰੀ ਆ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਕਿ ਪੰਜਾਬ ਪੁਲਿਸ ਮਾਮਲਾ ਦਰਜ ਕਰਵਾਉਣ ਲਈ ਉਪਰਾਲੇ ਨਹੀਂ ਕਰ ਰਹੀ, ਲਿਹਾਜ਼ਾ ਢੁਕਵੀਂ ਡਾਇਰੈਕਸ਼ਨ ਦਿੱਤੀ ਜਾਵੇ। ਜੀ। ਤੇ ਇੱਕ ਗਰਾਊਂਡ ਇਹ ਹੈ ਕਿ ਕਿਸਾਨ ਹੱਕੀ ਮੰਗਾਂ ਲਈ ਮੂਲ ਹੱਕ ਤਹਿਤ ਕੇਂਦਰ ਸਰਕਾਰ ਵਿਰੁੱਧ ਰੋਸ ਕਰ ਰਹੇ ਹਨ, ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਤਸ਼ੱਦਦ ਢਾਇਆ ਜਾ ਰਿਹਾ ਹੈ। ਜੀ ਹੁਣ ਦੇਖੋ, ਇਹ ਜਿਹੜੇ ਪਟੀਸ਼ਨਰ ਹੈਗੇ ਆ ਜਸਕਰਨ ਸਿੰਘ, ਅਮਰਤਪਾਲ ਸਿੰਘ ਤੇ ਪੁਸ਼ਪਿੰਦਰ ਸਿੰਘ, ਇਹਨਾਂ ਦੇ ਵਕੀਲ ਜਿਹੜੇ ਗੁਰਮੋਹਨਪ੍ਰੀਤ, ਇਹਨਾਂ ਨੂੰ ਹੁਣ ਸਵਾਲ ਵੀ ਕੀਤਾ ਗਿਆ ਬੈਂਚ ਵੱਲੋਂ। ਉਹਨਾਂ ਕਿਹਾ ਕਿ ਆਮ ਲੋਕਾਂ ਦੇ ਵੀ ਮੂਲ ਹੱਕ ਹਨ ਤੇ ਮੁਜ਼ਾਹਰੇ ਕਾਰਨ ਆਮ ਲੋਕ ਪਰੇਸ਼ਾਨ ਹੋ ਰਹੇ ਆ। ਜੀ ਕਿਸਾਨਾਂ ਨੂੰ ਮੂਲ ਹੱਕਾਂ ਦੇ ਨਾਲ ਆਪਣੀ ਮੂਲ ਡਿਊਟੀ ਵੀ ਸਮਝਣੀ ਚਾਹੀਦੀ ਹੈ। ਇੱਥੇ ਆ ਕੇ ਇਹ 'ਚ ਫਸ ਜਾਂਦਾ। ਮੈਂ ਤੁਹਾਨੂੰ ਆਲਵੇਜ਼ ਕਹਿੰਦਾ ਕਿ ਕਾਨੂੰਨ ਜਿਹੜਾ ਹੈ ਉਹ ਇਸ ਨਿਗਾਹ ਨਾਲ ਹੀ ਦੇਖਦਾ ਬਈ ਤੁਸੀਂ ਕਿਸੇ ਦੇ ਅਧਿਕਾਰਾਂ ਨੂੰ ਵੀ ਇੱਜ਼ਤ ਦਿਓ। ਪ੍ਰੋਟੈਸਟ ਤੁਹਾਡਾ ਅਧਿਕਾਰ ਹੈ। ਉਹ ਕਹਿੰਦੇ ਕਿ ਤੈਅ ਥਾਵਾਂ ਤੇ ਮੁਜ਼ਾਹਰਾ ਕਰਨਾ ਚਾਹੀਦਾ। ਫਿਲਹਾਲ ਬੈਂਚ ਨੇ ਵਕੀਲ ਨੂੰ ਇਹ ਸਾਬਤ ਕਰਨ ਵਾਸਤੇ ਕਿਹਾ ਕਿ ਅਪਰਾਧਿਕ ਪਟੀਸ਼ਨ ਵਿੱਚ ਉਕਤ ਮੰਗ ਕਿਵੇਂ ਕੀਤੀ ਜਾ ਸਕਦੀ ਹੈ। ਇਹਦੇ ਨਾਲ ਹੀ ਜਿਹੜੀ ਸੁਣਵਾਈ ਉਹ ਟਾਲ ਦਿੱਤੀ ਗਈ। ਹੁਣ ਮਤਲਬ ਪਟੀਸ਼ਨ ਕਰਤਾ ਨੂੰ ਕਿਹਾ ਗਿਆ ਕਿ ਤੁਸੀਂ ਸਾਨੂੰ ਏਦਾਂ ਕਰੋ ਕਿ ਆਧਾਰ ਦੇਵੋ ਕਿ ਕਿਸ ਆਧਾਰ ਤੇ ਅਪਰਾਧਿਕ ਪਟੀਸ਼ਨ ਦੀ ਜਿਹੜੀ ਮੰਗ ਕੀਤੀ ਗਈ ਆ ਉਹ ਬਈ ਜਾਇਜ਼ ਆ, ਵਾਜਬ ਆ, ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਪਟੀਸ਼ਨ ਕਰਤਾ ਧਿਰ ਦੀ। ਉਹਨਾਂ ਨੇ ਦੱਸਣਾ। ਵੈਸੇ ਤਾਂ ਉਹਨਾਂ ਨੇ ਗਰਾਊਂਡ ਆਲਰੇਡੀ ਦੱਸ ਹੀ ਦਿੱਤੇ ਕਿ ਦੇਖੋ ਜੀ, ਜ਼ਖਮੀ ਹੋਏ ਆ ਕਿਸੇ ਵੀ ਸਿਵਿਲੀਅਨ ਦਾ, ਮਤਲਬ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਿਹਾ ਸੀਗਾ ਤੇ ਉਹਨਾਂ ਤੇ ਦੂਜੀ ਬਾਹਰੀ ਰਾਜ ਦੀ ਫੋਰਸ ਨੇ ਇਸ ਤਰ੍ਹਾਂ ਸ਼ੈਲਿੰਗ ਕੀਤੀ ਹੈ ਜਾਂ ਫਾਇਰਿੰਗ ਕੀਤੀ ਹੈ, ਜੋ ਵੀ ਆ। ਤੇ ਪੰਜਾਬ ਸਰਕਾਰ ਤੇ ਕੋਈ ਉਤਾ ਨਹੀਂ ਕਰ ਰਹੀ। ਜੀ ਹੁਣ ਗੱਲ ਤੇ ਫਿਰ ਕਿ ਪਹਿਲਾਂ ਸਭ ਤੋਂ ਸਰਕਾਰ ਤੇ ਆਏਗੀ ਕਿ ਜੇ ਸਰਕਾਰ ਨੇ FIR ਕਰ ਦਿੱਤੀ ਹੁੰਦੀ ਤੇ ਨਾ ਤੇ ਇਹਨਾਂ ਨੂੰ ਹਾਈ ਕੋਰਟ ਜਾਣਾ ਪੈਂਦਾ ਤੇ ਨਾ ਹੀ ਉਹ ਮੁੰਡਾ ਵਿਚਾਰਾ ਜਿਹੜਾ ਮਰ ਗਿਆ ਉਹਦੀ ਲਾਸ਼ ਮੋਰਚਰੀ 'ਚ ਹੁਣ ਤੱਕ ਪਈ ਰਹਿੰਦੀ। ਜੀ ਪਰ ਦੂਜੀ ਗੱਲ ਇਹ ਆ ਕਿ ਹੁਣ ਇਹ ਵੇਖਣਾ ਹੋਏਗਾ ਕਿ ਕੀ ਪਟੀਸ਼ਨ ਕਰਤਾ ਸਹੀ ਜਵਾਬ ਬਣਾ ਕੇ ਉੱਥੇ ਦਾਖਲ ਕਰਦੇ ਆ ਜਾਂ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੀ ਕੋਈ ਡਾਇਰੈਕਸ਼ਨ ਹੁੰਦੀ ਹੈ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਕੁਝ ਕਿਸਾਨ ਹਾਈ ਕੋਰਟ ਤੱਕ ਪਹੁੰਚੇ ਜ਼ਰੂਰ ਨੇ। ਤੇ ਪੰਜਾਬ ਦੇ ਵਿੱਚ ਗੱਠਜੋੜ ਨੂੰ ਲੈ ਕੇ CM ਮਾਨ ਨੇ ਕੋਈ ਵੱਡਾ ਬਿਆਨ ਦਿੱਤਾ ਜੀ? ਉਹ ਦੇਖੋ, ਕਾਹਦੇ ਉਹ ਮਾਨ ਸਾਹਿਬ ਉਹ ਚਲੇ ਜਾਂਦੇ ਅੱਜ ਕੱਲ TV ਪ੍ਰੋਗਰਾਮਾਂ ਦੇ ਵਿੱਚ, ਤੁਹਾਨੂੰ ਪਤਾ, ਤੇ ਉਹ TV ਪ੍ਰੋਗਰਾਮਾਂ ਦੇ ਵਿੱਚ ਤੇ ਉਹਨਾਂ ਦੀ ਪਹਿਲਾਂ ਵੀ ਬਹੁਤ ਕਲਾਕਾਰੀ ਆ। ਕਦੇ ਨਿਯੁਕਤੀ ਪੱਤਰ, ਮੈਨੂੰ ਤੇ ਕਈ ਵਾਰ ਨਾ ਹਾਸਾ ਆਉਂਦਾ ਯਾਰ, ਕਿਹੜੇ ਲੋਕ ਕਿਹਨਾਂ ਦੇ ਵੱਸ ਪਏ ਆ
ਕਿ ਨਿਯੁਕਤੀ ਪੱਤਰ ਜਿਹੜੇ ਹਜ਼ੂਰ ਜਿਹੜੀ ਭਰਤੀ ਹੁੰਦੀ ਨੇ, ਤੁਸੀਂ ਸਮਝਦੇ ਹੋਗੇ ਕਿ ਮੈਂ ਹੱਸਦਾ ਕਾਹਤੋਂ ਹਾਂ, ਮੈਂ ਹੱਸਦੇ ਹੀ ਰਹਿੰਦੇ ਹਾਂ, ਜਦ ਮਰਜੀ ਵੇਖ ਲਿਆ ਕਿ ਹੱਸਦੇ ਹੀ ਰਹਿੰਦੇ, ਖਬਰਾਂ ਕਰਦੇ ਵੀ ਹੱਸਦੇ ਰਹਿੰਦੇ ਆ, ਪਰ ਹਾਸਾ ਕਈ ਵਾਰ ਆ ਜਾਂਦਾ ਹੈ ਕਿ ਯਾਰ ਕਿ ਕਿਸ ਤਰ੍ਹਾਂ ਦਾ ਮਾਹੌਲ ਆ, ਕਿ ਅੱਜ ਦੇ ਜ਼ਮਾਨੇ 'ਚ ਵੀ ਲੋਕ ਇਹਨਾਂ ਦੇ ਮਗਰ ਇਸ ਤਰ੍ਹਾਂ ਬੇਵਕੂਫ ਬਣ ਜਾਂਦੇ ਆ। ਦੇਖੋ ਭਰਤੀ ਜਿਹੜੀ ਹੁੰਦੀ ਆ ਬੜੀ ਕਾਮਨ ਸੈਂਸ ਦੀ ਗੱਲ ਹੈ, ਕਦੇ ਸੋਚ ਕੇ ਵੇਖਿਓ। ਭਰਤੀ ਜਿਹੜੀ ਅੱਜ ਕੱਲ ਉਹਦਾ ਠੇਕਾ ਦਿੱਤਾ ਜਾਂਦਾ, ਇੱਕ ਕੰਪਨੀ ਇਸ਼ਤਿਹਾਰ ਦੇਣ ਤੋਂ ਲੈ ਕੇ ਨਿਯੁਕਤੀ ਪੱਤਰ ਸਾਰਾ ਕੁਝ ਤਿਆਰ ਕਰਨ ਦੀ ਜ਼ਿੰਮੇਵਾਰੀ ਉੱਠਦੀ ਹੈ, ਕਿਉਂਕਿ ਉਹਨੂੰ ਪੇ ਕੀਤਾ ਜਾਂਦਾ ਸਾਰਾ ਕੁਝ। ਜੇ ਇਹੀ ਕਰਨਾ ਤਾਂ ਫਿਰ ਤੁਸੀਂ ਫਾਰਮ ਵੀ ਆਪ ਭਰਾਓ, ਭਰਤੀ ਵੀ ਆਪ ਕੰਡਕਟ ਕਰਾਓ ਯਾਰ, ਵਿੱਚ ਖਲੋ ਕੇ। ਅੱਜ ਵੀ ਨਿਯੁਕਤੀ ਪੱਤਰ ਸ਼ਾਇਦ ਦੇਣੇ ਸੀ, ਕੱਲ ਦੇਣੇ ਸੀ, ਉੱਥੇ ਘੰਟਾ ਡੇਢ ਘੰਟਾ ਕਿੰਨਾ ਟਾਈਮ ਖਰਾਬ ਕਰਦੇ ਨੇ, ਕਿੰਨਾ ਪੈਸਾ ਜਾਇਆ ਹੁੰਦਾ, ਕਦੇ ਉੱਥੇ ਨਿਯੁਕਤੀ ਪੱਤਰ ਵੰਡਣੇ, ਕਦੇ ਉੱਥੇ ਵੰਡਣੇ। ਖੈਰ ਕੁਝ ਟੀਵੀ ਪ੍ਰੋਗਰਾਮਾਂ 'ਚ ਵੀ ਜਾ ਰਹੇ ਨੇ। ਹੁਣ ਦੇਖੋ ਇਹਨਾਂ ਨੇ ਜਿਹੜੀ ਗੱਲ ਕਹੀ ਆ, ਕਾਂਗਰਸ ਦਾ ਸਵਾਲ ਕੀਤਾ ਗਿਆ ਸੀਗਾ ਕਿ ਕੀ ਕਾਂਗਰਸ ਇਮਾਨਦਾਰ ਹੈ, ਕਹਿੰਦੇ ਕਿ ਨਹੀਂ ਮੈਂ ਤੇ ਨਹੀਂ ਮੰਨਦਾ। ਭਾਈ ਜੇ ਨਹੀਂ ਮੰਨਦੇ ਤੁਸੀਂ ਤੇ ਫਿਰ ਕੌਮੀ ਪੱਧਰ ਤੇ ਆਪਣੇ ਲੀਡਰ ਨੂੰ ਕਹੋ ਨਾ, ਅਲਾਈਅੰਸ ਨਹੀਂ ਕਰਨਾ। ਉੱਥੇ ਪਤਾ ਕੀ ਹੁੰਦਾ, ਨਾਲ ਦੀ ਨਾਲ ਟਪੂਸੀ ਮਾਰ ਕੇ ਦੂਜੀ ਗੱਲ ਕਹਿ ਦਿੰਦੇ ਨਹੀਂ ਨਹੀਂ ਜੀ ਸੰਵਿਧਾਨ ਬਚਾਉਣ ਵਾਸਤੇ ਬਹੁਤ ਮਤਲਬ ਉਹੀ ਗੱਲ ਹੈ ਨਾ ਕਿ ਜਿਵੇਂ ਕਿਸਾਨ ਆਗੂ ਇੱਕ ਦੂਜੇ ਤੋਂ ਕਹਿੰਦੇ ਕਰੋੜਾ ਕਰੋੜਾ ਖਾ ਗਿਆ ਯਾਰ, ਪਰ ਮੁੱਦਾ ਯਾਰ ਸਾਡੀ ਸਾਂਝੀ ਆ, ਕੋਈ ਗੱਲ ਨਹੀਂ, ਲੜਾਈ ਸਾਡੀ ਸਾਂਝੀ ਆ, ਮੋਰਚੇ ਸਾਡੇ ਸਾਂਝੇ ਆ, ਪਰ ਮਾੜਾ ਮਤਲਬ ਕਿ ਇਹੋ ਜਿਹੀ। ਹਾਂਜੀ ਹਾਂਜੀ ਜੀ, ਗੱਲ ਇਹੀ ਹੈ ਕਿ ਨਾਲ ਨਵਜੋਤ ਸਿੰਘ ਸਿੱਧੂ ਤੇ ਵੀ ਗੱਲ ਕਹੀ ਆ। ਵੈਸੇ ਨਵਜੋਤ ਸਿੰਘ ਸਿੱਧੂ ਬਾਰੇ ਤੇ ਅੱਗੇ ਇੱਕ ਗੱਲ ਸੁਣਾਈ ਸੀਗੀ, ਮੈਂ ਸੁਣੀ ਸੀਗੀ ਸੁੱਚਾ ਸਿੰਘ ਛੋਟੇਪੁਰ ਤੋਂ, ਕਿ ਅੱਧੀ ਰਾਤ ਜਵਾਕਾਂ ਵਾਂਗੂ ਰੋਣ ਹੀ ਲੱਗ ਪਿਆ, ਚਾਚਾ ਮੇਰਾ ਕੀ ਬਣੂ, ਮੇਰਾ ਕੀ ਬਣੂ। ਨਵਜੋਤ ਸਿੰਘ ਸਿੱਧੂ ਦੇ ਆਉਣ ਦੇ ਚਰਚੇ ਸੀ ਉਦੋਂ। ਅੱਛਾ, ਹਾਂਜੀ ਮੈਂ ਸੁਣੀ ਆਪ ਗੱਲ। ਸੁੱਚਾ ਸਿੰਘ ਛੋਟੇਪੁਰ ਨੂੰ ਕਿਤੇ ਫੋਨ ਕਰ ਲਿਓ, ਤੁਹਾਨੂੰ ਹੁਣ ਵੀ ਸੁਣਾ ਦੇਗਾ। ਰਾਤ ਨੂੰ ਜਵਾਕਾਂ ਵਾਂਗੂ ਰੋਣ ਲੱਗ ਪਿਆ ਸੀ, ਮਾਨ ਸਾਹਿਬ ਦੀ ਗੱਲ ਕਰ ਰਹੇ ਸਨ। ਹਾਂਜੀ ਹਾਂਜੀ ਮੈਂ ਸਮਝ ਗਿਆ। ਤੇ ਸੁਖਪਾਲ ਖਹਿਰਾ ਜਦੋਂ ਆਇਆ ਉਦੋਂ ਵੀ ਤੇ ਇਹਨਾਂ ਨੇ ਪਤੰਗ ਵਾਲੀ ਪੋਸਟ ਪਾਈ ਸੀ ਕਿ ਕੁਝ ਲੋਕ ਲਿਫਾਫਿਆਂ ਦੀ ਤਰ੍ਹਾਂ ਹੁੰਦੇ ਆ, ਜਿੱਧਰ ਦੀ ਹਵਾ ਹੋਵੇ। ਅੱਜ ਵੀ ਮੈਨੂੰ ਵਰਡਿੰਗ ਯਾਦ ਹੈ, ਕਈ ਸਾਲ ਹੋ ਗਿਆ, ਸ਼ਾਇਦ ਸੁਖਪਾਲ ਖਹਿਰਾ ਨੂੰ ਯਾਦ ਨਾ ਹੋਵੇ, ਕਿ ਜਿੱਧਰ ਦੀ ਹਵਾ ਹੁੰਦੀ ਹੈ ਉਧਰ ਨੂੰ ਹੋ ਤੁਰਦੇ। ਤਾਂ ਗੱਲ ਇਹ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਤੇ ਕਾਫੀ ਦਿਨਾਂ ਤੋਂ ਟੀਕਾ ਟਿੱਪਣੀ ਕਰ ਰਹੇ ਆ, ਤਾਂ ਨਵਜੋਤ ਸਿੰਘ ਸਿੱਧੂ ਤੇ ਇਹਨਾਂ ਨੇ ਗੱਲ ਕਹੀ ਆ ਕਿ ਉਦੋਂ ਇਹਨੂੰ ਅਸੀਂ ਆਫਰ ਕੀਤਾ ਸੀਗਾ ਸੀਐਮ ਅਹੁਦਾ, ਪਰ ਇਹਨਾਂ ਨੇ ਕੋਰੀ ਨਾ ਕਰ ਦਿੱਤੀ, ਤੇ ਹੁਣ ਸਾਡੀ ਵੀ ਨਾ। ਮਤਲਬ ਸਾਫ਼ ਹੈ। ਤੇ ਗੱਠਜੋੜ ਤੇ ਤਾਂ ਉਹ ਦੇਖੋ ਪੋਜੀਸ਼ਨ ਹੀ ਸਾਫ਼ ਆ, ਗੱਠਜੋੜ ਤੇ ਹੁਣ ਜੋ ਮਰਜ਼ੀ ਕਹੀ ਜਾਣ, ਠੀਕ ਹੈ ਨਾ ਜੀ। ਤਾਂ ਇਹ ਜ਼ਰੂਰ ਪੁੱਛਿਆ ਗਿਆ ਸੀਗਾ ਕਿ ਭਾਈ ਜਦੋਂ ਪੁੱਛਿਆ ਗਿਆ ਨਾ ਕਿ ਕੇਜਰੀਵਾਲ ਨੂੰ ਇੰਡੀਆ ਗੱਠਜੋੜ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਸਕਦਾ ਜਾਂ ਕੋਈ ਇਸ ਸੰਬੰਧੀ, ਤਾਂ ਇਹਨਾਂ ਨੇ ਕਿਹਾ ਕਿ ਨਹੀਂ, ਇੰਡੀਆ ਗੱਠਜੋੜ ਦੇ ਨੇਤਾਵਾਂ ਵੱਲੋਂ ਹੀ ਇਹਦਾ ਫੈਸਲਾ ਕੀਤਾ ਜਾਏਗਾ। ਖੈਰ ਗੱਲ ਇਹ ਆ ਕਿ ਅੱਜ ਕੱਲ ਨਵਜੋਤ ਸਿੰਘ ਸਿੱਧੂ ਨੂੰ ਇਹ ਵਿਆਹ ਦਾ ਸੂਟ ਵੀ ਦੱਸਦੇ ਆ, ਕਾਫੀ ਯਾਨੀ ਟਕੋਰ ਤਗੜੀ ਕਰਦੇ ਆ। ਤਾਂ ਬਾਕੀ ਦੇਖੋ ਹੁਣ ਲੱਗ ਜੂ ਪਤਾ, ਇਹਨਾਂ ਦੋਨਾਂ ਟੀਮਾਂ ਦਾ ਇਮਤਿਹਾਨ ਤਾਂ ਹੈ ਹੀ ਹੈ, ਪਰ ਗੱਠਜੋੜ ਤੇ ਤਾਂ ਸਾਫ਼ ਹੈ, ਸਪਸ਼ਟ ਹੈ। ਆਮ ਆਦਮੀ ਪਾਰਟੀ ਹਫ਼ਤੇ 10 ਦਿਨ ਦੇ ਅੰਦਰ ਅੰਦਰ ਆਪਣੇ ਉਮੀਦਵਾਰ ਐਲਾਨਣ ਜਾ ਰਹੀ ਆ। ਕਾਂਗਰਸ ਨੇ ਵੀ ਲਗਭਗ ਤਿਆਰੀ ਕਰ ਲਈ ਹੈ, ਇਹਨਾਂ ਦੇ ਉਮੀਦਵਾਰ ਬਸ ਮਤਲਬ ਥੋੜੇ ਹੀ ਆ, ਸ਼ਾਰਟ ਲਿਸਟ ਕਰ ਲੈਣਗੇ ਜਲਦੀ। ਜੀ ਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਆਪਾਂ। ਹਾਕੀ ਇੰਡੀਆ ਦੀ CEO ਨੇ ਐਲਨਾ ਨਾਰਮਨ ਨੇ ਅਸਤੀਫਾ ਦੇ ਦਿੱਤਾ ਜੀ। ਐਲਨਾ ਨਾਰਮਨ, ਹਾਂਜੀ ਹਾਂਜੀ, ਐਲਨਾ ਨਾਰਮਨ ਬਹੁਤ ਲੰਬੇ ਸਮੇਂ ਤੱਕ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ ਰਹੀ ਆ। ਇਹਦੇ ਦੌਰ ਦੇ ਵਿੱਚ ਹੀ ਤੁਸੀਂ ਹਿਸਾਬ ਲਾਓ ਨਾ ਕਿ ਇੰਡੀਆ ਨੇ ਇੱਕ ਚੜ੍ਹਤ ਦਾ ਸਫ਼ਰ ਤੈਅ ਕੀਤਾ ਹੈ। 41 ਸਾਲ ਬਾਅਦ ਤਗਮਾ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਆਇਆ ਟੋਕੀਓ 'ਚ ਜੀ। ਇਸ ਤੋਂ ਇਲਾਵਾ ਹੁਣ ਵੀ ਜੇ ਤੁਸੀਂ ਦੇਖੋਗੇ, ਮੈਂ ਤੇ ਹਾਕੀ ਵੇਖਦਾ ਰਹਿਣਾ ਲਗਾਤਾਰ, ਜਿੱਥੇ ਜਿੱਥੇ ਵੀ ਮੁਕਾਬਲੇ ਹੁੰਦੇ ਆ, ਇੰਡੀਆ ਇਸ ਵੇਲੇ ਵੀ ਵਰਲਡ ਦੀ ਰੈਂਕਿੰਗ ਦੇ ਵਿੱਚ ਤੀਜੇ ਨੰਬਰ ਤੇ ਆ ਜੀ ਜੀ। ਆ ਪਿਛਲੇ ਦਿਨੀ ਨੀਦਰਲੈਂਡ ਨੂੰ ਹਰਾ ਦਿੱਤਾ NFIC ਦੇ ਵਿੱਚ। ਬੜੀ ਸ਼ਾਨਦਾਰ ਖੇਡ ਇਹਨਾਂ ਦੀ ਰਹੀ ਹੈ। ਆਸਟ੍ਰੇਲੀਆ ਤੋਂ ਹਾਰ ਜਾਂਦੇ ਆ, ਅੰਡਰ ਪ੍ਰੈਸ਼ਰ ਹੋ ਜਾਂਦੇ ਆ, ਬਾਕੀ ਕਿਸੇ ਨੂੰ ਵੀ ਹਰਾ ਸਕਦੇ ਤੇ ਕਿਸੇ ਤੋਂ ਹਾਰ ਵੀ ਸਕਦੇ ਆ। ਪਰ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਇਹਨਾਂ ਦੇ ਕਾਰਜਕਾਲ ਦੇ ਵਿੱਚ, ਬੀਬੀ ਨਾਰਮਨ ਦੇ ਕਾਰਜਕਾਲ ਦੇ ਵਿੱਚ, ਜਿਹੜੀ ਸਾਡੀ ਕੁੜੀਆਂ ਦੀ ਹਾਕੀ ਸੀ ਨਾ, ਉਹ ਬਹੁਤ ਚਮਕੀ।
ਜਿਵੇਂ 올림픽 ਦੇ ਵਿੱਚ ਹੀ ਉਹ ਚੌਥੇ ਨੰਬਰ ਤੇ ਰਹੀਆਂ ਸਨ। ਇਹ ਬੜੀ ਵੱਡੀ ਪ੍ਰਾਪਤੀ ਸੀ। ਤਾਂ ਕਹਿੰਦਾ ਮਤਲਬ ਹੈ ਕਿ ਪੁਰਸ਼ ਹਾਕੀ ਹੋਵੇ ਚਾਹੇ ਬੀਬੀਆਂ ਦੀ ਹਾਕੀ ਹੋਵੇ, ਤਰੱਕੀ ਚੰਗੀ ਕੀਤੀ ਸੀ। ਪਰ ਇਹਨਾਂ ਨੇ ਉਹਦਾ ਛੱਡ ਦਿੱਤਾ ਇਹ ਕਹਿ ਕੇ ਕਿ ਬਈ ਗੱਲ ਇਹ ਆ ਕਿ ਅੰਦਰ ਧੜੇਬੰਦੀ ਬਹੁਤ ਹੈ। ਇੱਕ ਤੇ ਇਹਨਾਂ ਦੀਆਂ ਤਨਖਾਹਾਂ ਲੇਟ ਹੋਈਆਂ ਪਈਆਂ ਸਨ। ਫਿਰ ਆਪ ਹੀ ਇਸ ਬੀਬੀ ਨੇ ਬਿਆਨ ਕੀਤਾ ਕਿ ਦੇਖੋ, ਇੱਕ ਪਾਸੇ ਅਸੀਂ ਆ, ਮੈਂ ਤੇ ਦਲੀਪ ਤਿਰਕੀ ਬਹੁਤ ਅੱਛਾ ਇਨਸਾਨ ਆ। ਦਲੀਪ ਤਿਰਕੀ ਤਗੜਾ ਸਟਾਰ ਖਿਡਾਰੀ ਰਿਹਾ ਹੈ ਕਿਸੇ ਟਾਈਮ ਓਡੀਸ਼ਾ ਦਾ। ਜੀ ਜੀ। ਤਾਂ ਕਹਿੰਦੀ ਕਿ ਪਰ ਦੂਜੇ ਪਾਸੇ ਸੈਕਟਰੀ ਭੋਲਾਨਾਥ, ਕਾਰਜਕਾਰੀ ਜਿਹੜਾ ਡਾਇਰੈਕਟਰ ਆ ਕਮਾਂਡਰ RK ਸ਼੍ਰੀਵਾਸਤਵ, ਖਜ਼ਾਨਚੀ ਸ਼ੇਖਰ ਜੇ ਮਨੋਹਰਨ, ਇਹ ਇੱਕ ਪਾਸੇ ਨੇ। ਤਾਂ ਮਤਲਬ ਕਿ ਕਹਾਣੀ ਉਹ ਉਲਝਣ ਵਾਲੀ ਆ ਕਿ ਆਪਸ ਚ ਉਲਝਦੇ ਰਹਿੰਦੇ ਆ। ਤਾਂ ਇਸ ਤੋਂ ਪਹਿਲਾਂ ਨਾਰਮਨ ਦੇ ਅਸਤੀਫੇ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਜਿਹੜੀ ਸਾਡੀ ਬੀਬੀਆਂ ਦੀ ਹਾਕੀ ਦੀ ਟੀਮ ਦੀ ਮੁੱਖ ਕੋਚ ਸੀ ਯਾਨਿਕ ਸ਼ੋਮਨ, ਉਹਦਾ ਨਾਮ ਸੀ, ਉਹਨੇ ਵੀ ਅਸਤੀਫਾ ਦੇ ਦਿੱਤਾ ਸੀਗਾ। ਜੀ ਜੀ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ, ਹਾਲਾਂਕਿ ਦਲੀਪ ਤਿਰਕੀ ਨੇ ਤਾਂ ਗੋਲਮੋਲ ਜਿਹਾ ਜਵਾਬ ਦਿੱਤਾ ਕਿਉਂਕਿ ਵਿਚਾਰਾ ਬਹੁਤਾ ਕੁਝ ਕਰ ਨਹੀਂ ਸਕਦਾ ਤੇ ਨਾ ਹੀ ਉਹ ਬੜਾ ਕੰਟਰੋਵਰਸੀ ਚ ਪੈਣ ਵਾਲਾ ਇਨਸਾਨ ਆ। ਉਹਨੇ ਠੀਕ ਆ ਮਤਲਬ ਕਿ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇ ਕੇ ਚੰਗੀਆਂ ਮਤਲਬ ਕਿ ਗੱਲਾਂ ਕਹਿ ਕੇ ਅਸਤੀਫਾ ਪ੍ਰਵਾਨ ਕਰ ਲਿਆ। ਪਰ ਇੱਕ ਗੱਲ ਸਾਫ਼ ਆ ਕਿ ਨਰਿੰਦਰ ਬੱਤਰਾ ਨੇ ਜੋ ਹਾਕੀ ਲਈ ਕੀਤਾ, ਮੈਨੂੰ ਲੱਗਦਾ ਕਿ ਹੁਣ ਇੱਥੇ ਆ ਕੇ ਕਿਤੇ ਨਾ ਕਿਤੇ ਕਹਾਣੀ ਖਰਾਬ ਹੋ ਸਕਦੀ ਆ। ਮੈਨੂੰ ਤਾਂ ਕਦੇ ਕਦੇ ਲੱਗਦਾ ਕਿ ਹਾਕੀ ਜਿਹੜੀ ਛਾਡੀ ਨਵੀਨ ਪਟਨਾਇਕ ਨੂੰ ਦੇਣੀ ਚਾਹੀਦੀ ਆ ਜੀ। ਇਹ ਐਵੇਂ ਦੂਜੇ ਤੀਜੇ ਜਾਂ ਨਰਿੰਦਰ ਬੱਤਰਾ ਵਰਗਾ ਬੰਦਾ ਠੀਕ ਸੀ। KPS ਗਿੱਲ ਵੀ ਇੱਕ ਵਾਰੀ ਤੁਹਾਨੂੰ ਪਤਾ ਹੈ ਇਹ ਦੋ ਬਣ ਗਿਆ ਬੁਰਾ ਹਾਲ, ਮੌਕੇ ਦਿਹਾੜੇ ਹਾਕੀ ਤਾਂ ਮਾਰ ਦਿੱਤੀ ਸੀ ਇਹਨਾਂ ਨੇ। ਮਸਾਂ ਬੱਚੇ। ਇਸ ਕਰਕੇ ਹਾਕੀ ਦੇ ਚੰਗੇ ਦਿਨ ਆਏ ਨੇ, ਇਹ ਦੇਖਣਾ ਚਾਹੀਦਾ। ਦੇਖੋ ਇਹ ਤਾਂ ਆਪਾਂ ਨੂੰ ਪਤਾ ਨਾ, ਜਿਹੜੇ ਅੰਗਰੇਜ਼ ਹੁੰਦੇ ਆ ਨਾ ਪ੍ਰੋਫੈਸ਼ਨਲ ਜੀ, ਇਹ ਬਹੁਤ ਪੱਕੇ ਹੁੰਦੇ ਆ, ਬਹੁਤ ਸ਼ਿੱਦਤ ਨਾਲ ਕੰਮ ਕਰਦੇ ਆ। ਜੇ ਕੁਝ ਗਲਤ ਹੈ ਤਾਂ ਇਹਨਾਂ ਦੋਨਾਂ ਨੇ ਕੁਝ ਦਿਨਾਂ ਦੇ ਵਕਫੇ ਤੇ ਅਸਤੀਫੇ ਦਿੱਤੇ ਆ। ਜੇ ਹੁਣ ਤੁਸੀਂ ਉਹ ਗਲਤੀਆਂ ਨੂੰ ਢੱਕਦੇ ਰਹੇ ਤਾਂ ਉਹੀ ਦੌਰ ਫੇਰ ਆ ਸਕਦਾ ਜਿਹਦਾ ਮੈਂ ਹੁਣੇ ਜ਼ਿਕਰ ਕਰਕੇ ਆ ਗਿਆ। ਜੀ ਜੀ ਜੀ। ਤੇ ਮਿੰਟੂ ਜੀ, ਗੁਜਰਾਤ ਦੇ ਵਿੱਚ ਇੱਕ ਵਾਰ ਫੇਰ ਡਰੱਗ ਦੀ ਵੱਡੀ ਰਿਕਵਰੀ ਹੋਈ ਹੈ ਜੀ। ਹਾਂਜੀ ਦੇਖੋ, ਉੱਥੇ ਬਸ ਸਮੁੰਦਰ ਦੀ ਝੱਗ ਤੇ ਡਰੱਗ ਦੋਨੇ ਹੀ ਵਾਧੂ ਰਹਿੰਦੀਆਂ ਕਿਉਂਕਿ ਸਮੁੰਦਰ ਦਾ ਕੰਢਾ ਫਿਰ ਸਮੁੰਦਰ ਦੀ ਝੱਗ ਬਣ ਜਾਂਦੀ ਆ ਤੇ ਇਧਰੋਂ ਨਾਲ ਹੀ ਫਿਰ ਪੋਟਪਾਟ ਤੇ ਡਰੱਗ ਆ ਜਾਂਦੀ ਆ। ਦੇਖੋ 3132 ਕਿਲੋ ਡਰੱਗ ਜ਼ਬਤ ਕੀਤੀ ਗਈ ਹੈ। ਜੇ ਆਪਾਂ ਦੇਖੀਏ ਤੇ ਅੰਦਾਜ਼ਨ ਇਹ ਕਈ ਕੁਆਂਟਲ ਬਣ ਜਾਣੀ ਹੈ। 30 ਕੁਆਂਟਲ ਬਣ ਗਈ। 30 ਹਾਂਜੀ 3100 ਕਿਲੋ 30 ਕੁਆਂਟਲ ਤੋਂ ਉੱਤੇ 31 ਕੁਆਂਟਲ ਬਣ ਗਈ ਹੈ ਨਾ। ਅੰਦਾਜ਼ਾ ਲਾ ਲਓ ਮੇਰੇ ਵਰਗੇ ਗਰੀਬ ਬੰਦੇ ਦੇ ਘਰ 31 ਕਿਲੋ ਕਈ ਵਾਰ ਆਟਾ ਨਹੀਂ ਪਿਆ ਹੁੰਦਾ ਜੀ। ਇੱਥੇ 31 ਕੁਆਂਟਲ ਜਿਹੜੀ ਆ ਉਹ ਡਰੱਗ ਆ। ਹੁਣ ਇਹਦੇ ਚ ਕੀ ਹੈ ਕਿ ਮੁੱਢਲੀ ਜਾਣਕਾਰੀ ਆ, ਹਾਲੇ ਕਿ 5 ਵਿਦੇਸ਼ੀ ਪੈਡਲਰਸ ਜਿਹੜੇ ਆ ਜੀ ਇਰਾਨੀਅਨ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਠੀਕ ਹੈ ਜੀ। ਤੇ ਪ੍ਰੈਸ ਕਾਨਫਰੰਸ ਹਾਲੇ ਹੋਈ ਨਹੀਂ, ਮੈਂ ਉਸ ਤੋਂ ਵੱਧ ਫਿਰ ਕੋਈ ਗੱਲ ਨਹੀਂ ਕਰਾਂਗਾ ਕਿ ਕਿੱਥੇ ਆਉਣੀ ਸੀ। ਪਰ ਮੇਰੀ ਜਿੰਨੀ ਕੋ ਸੂਝਾ ਜਾਂ ਕਹਿ ਲਓ ਨਾ ਕਿ ਆਪਣੀ ਉਹ ਜਿਹੜੀ ਆਪਦੀ ਅੰਤਰਾਤਮਾ ਹੁੰਦੀ ਹੈ ਨਾ, ਉਹ ਕਹਿੰਦੀ ਹੈ ਕਿ ਆਉਣੀ ਤਾਂ ਪੰਜਾਬ ਹੀ ਹੋਏਗੀ, ਹੋਰ ਤੇ ਕਿੱਥੇ ਜਾਣੀ ਆ। ਸੋ ਅਸੀਂ ਇੰਨੇ ਕੌਨਫੀਡੈਂਟ ਆ। ਮੈਂ ਉਮੀਦ ਕਰਦਾ ਤੇ ਕਾਮਨਾ ਵੀ ਕਰਦਾ ਮੈਂ ਗਲਤ ਹੀ ਹੋਵਾਂ ਜੀ ਜੀ ਬਿਲਕੁਲ ਕਿ ਐਤਕੀ ਕਿਤੇ ਹੋਰ ਜਾਣੀ ਹੋਵੇ। ਪਰ ਜਿਹੜਾ ਸਾਡਾ ਪਿਛਲਾ ਤਜਰਬਾ ਹੈ ਨਾ ਉਹ ਇਹੋ ਹੀ ਕਹਿੰਦਾ ਕਿ ਚਾਹੇ ਇਹਦੇ ਗੋਦਾਮ ਮੱਧ ਪ੍ਰਦੇਸ਼ ਚ ਬਣ ਜਾਣ, ਦਿੱਲੀ ਚ ਬਣ ਜਾਣ, ਐਟ ਦਾ ਐਂਡ ਇਹਨੇ ਡਿੱਗਣਾ ਆ ਕਿ ਇੱਥੇ ਹੀ ਆ ਜ਼ਿਆਦਾ। ਪੰਜਾਬ ਤੇ ਹੁਣ ਨਾਲ ਸਾਡਾ ਛੋਟਾ ਭਾਈ ਵੀ ਆ ਹਰਿਆਣਾ, ਬੋਲੋ ਪੰਜਾਬ ਹਰਿਆਣਾ ਏਕਤਾ ਜ਼ਿੰਦਾਬਾਦ, ਨਾਲ ਹੁਣ ਉੱਥੇ ਵੀ ਬਹੁਤ। ਹਾਂਜੀ ਬਿਲਕੁਲ ਮਿੰਟੂ ਜੀ, ਖਬਰਾਂ ਦੇ ਵਿੱਚ ਵਿਚਰਦੇ ਇੰਨਾ ਕੁ ਤਾਂ ਪਤਾ ਲੱਗ ਹੀ ਜਾਂਦਾ ਨਾ ਕਿ ਰਾਊਟ ਹੁਣ ਕਿਹੜਾ ਹੋ ਗਿਆ, ਖਪਤ ਕਿੱਥੇ ਆ, ਰਾਊਟ ਕਿਹੜਾ ਹੈ, ਬਦਲਦੇ ਰਹਿੰਦੇ ਨਾ ਰਾਊਟ ਵੀ। ਨਹੀਂ ਰੂਟ ਜਿਹੜੇ ਹੁੰਦੇ ਨੇ ਨਾ ਪ੍ਰਵੀਨ ਜੀ, ਜਿਹੜੀ ਇੰਡੀਆ ਚ ਐਂਟਰੀ ਆ ਉਹ ਦੋ ਆ ਜੀ ਜੀ। ਦੋ, ਇੱਕ ਇਰਾਨ, ਅਫਗਾਨਿਸਤਾਨ, ਪਾਕਿਸਤਾਨ, ਦੂਸਰੇ ਪਾਸੇ ਲਾਓਸ, ਕੰਬੋਡੀਆ, ਮਿਆਂਮਾਰ, ਇਧਰਲੀ ਸਾਈਡ। ਠੀਕ ਹੈ ਨਾ ਜੀ। ਇੱਕ ਹੈਗਾ ਕ੍ਰਾਈਸੈਂਟ ਤੇ ਇੱਕ ਕੁਛ ਹੋਰ ਬੋਲਦੇ ਹੁੰਦੇ ਇਹਨੂੰ ਜੀ ਜੀ। ਮਤਲਬ ਕਿ ਦੋ ਰੂਟ ਆ ਇੰਡੀਆ ਦੇ ਵਿੱਚ। ਜਿਹੜਾ ਬਾਹਰੋਂ ਡਰੱਗ ਆਉਂਦਾ ਜ਼ਿਆਦਾ ਉਹ ਇਹਨਾਂ ਦੋ ਰੂਟਾਂ ਤੋਂ ਹੀ ਆਉਂਦਾ ਹੈ ਜੀ। ਤੇ ਜਿਹੜਾ ਮਿਆਂਮਾਰ ਵਾਲਾ ਉਹ ਸਰਹੱਦ ਰਾਹੀਂ ਦਾਖਲ ਹੋ ਜਾਂਦਾ ਸਿੱਧਾ ਹੀ, ਕਿਉਂਕਿ ਉੱਥੇ ਤਾਰਬੰਦੀ ਵਗੈਰਾ ਘੱਟ ਆ ਜੀ। ਯਾਨੀ ਹੈ ਤਾਂ ਹੈ ਮਤਲਬ ਕਿ ਕਿਤੇ ਕਿਤੇ ਪਰ ਜ਼ਿਆਦਾ ਨਹੀਂ ਹੈ। ਬੰਗਲਾਦੇਸ਼, ਮਿਆਂਮਾਰ ਇੱਧਰ ਦੀ ਆ ਜਾਂਦਾ ਡਰੱਗ।
ਤੇ ਇੱਕ ਇਹ ਆ ਜਿਹੜਾ ਇਧਰ ਦੀ ਈਰਾਨ, ਪਾਕਿਸਤਾਨ, ਅਫਗਾਨਿਸਤਾਨ ਯਾਨੀ ਵਾਇਆ ਜਿਹੜਾ ਸਮੁੰਦਰ ਇੱਧਰ ਜੀ ਜਿਹੜਾ ਸਮੁੰਦਰ ਰਾਹੀਂ ਆਉਂਦਾ ਉਹ ਇਸ ਤਰ੍ਹਾਂ ਹੀ ਆਉਂਦਾ ਹੈ। ਜਿਹਨੂੰ ਆਪਾਂ ਦੇਖਦੇ ਹਾਂ ਉਹ ਅਡਾਨੀ ਦੇ ਪੋਰਟ ਤੇ ਵੀ ਅੱਗੇ ਸ਼ਾਇਦ 3000 ਕਿਲੋ ਹੀ ਹੈਰੋਇਨ ਜਿਹੜੀ ਡਰੱਗ ਜਿਹੜੀ ਫੜੀ ਗਈ ਸੀਗੀ। ਸੋ ਇਸ ਕਰਕੇ ਇਹ ਦੋ ਰੂਟ ਮੁੱਖ ਤੌਰ ਤੇ ਹੈ। ਵੈਸੇ ਰੂਟ ਹੋਰ ਵੀ ਕਈ ਨੇ, ਵਾਇਆ ਸ਼੍ਰੀਨਗਰ ਜਿਹੜਾ ਆਪਣਾ ਉਹ ਵੀ ਆ ਜਾਂਦਾ ਹੈ, ਫਿਰ ਪੰਜਾਬ ਦੀ ਹੱਦ ਤੋਂ ਡਰੋਨ ਵਾਇਆ ਵੀ ਆ ਜਾਂਦਾ ਹੈ, ਤੇ ਕੁਝ ਹੱਦ ਤੱਕ ਜੋ ਗੰਗਾਨਗਰ ਵਾਲੇ ਸਾਈਡ ਆ ਬਾਰਡਰ ਹੈ ਇਧਰੋਂ ਵੀ ਆ ਜਾਂਦਾ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।